ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 27 ਅਪ੍ਰੈਲ ਦਿਨ ਬੁੱਧਵਾਰ ਤੇ ਤੁਹਾਡੇ ਲਈ ਸਵੇਰ ਦੇ ਅੱਜ ਦੇ ਇਸ ਬੁਲਟਨ ਦੇ ਵਿੱਚ ਖਬਰ ਤੇ ਨਜ਼ਰ ਬੁਲਟਨ 'ਚ ਜੁੜ ਚੁੱਕੇ ਨੇ। ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਲੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਕਲੋਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਕਾਬਲ ਸਿੰਘ ਬੈਂਸ ਅਤੇ ਦਲਬੀਰ ਸਿੰਘ ਗਿੱਲ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਮਿੰਟੂ ਜੀ। ਵੀ ਮਾਨਸਾ ਦੇ ਵਿੱਚ ਬੈਂਕਾਂ ਨੇ ਲਾਈਆਂ ਦੇਣਦਾਰ ਕਿਸਾਨਾਂ ਦੀਆਂ ਫੋਟੋਆਂ, ਵਿਰੋਧ ਹੋਣ ਤੋਂ ਬਾਅਦ ਦੇ ਵਿੱਚ ਲਾ ਵੀ ਦਿੱਤੀਆਂ। ਇਹ ਪਹਿਲਾਂ ਵੀ ਮਾਮਲਾ ਉੱਠਿਆ ਸੀਗਾ ਜੀ, ਕੁਛ ਮਹੀਨੇ ਪਹਿਲਾਂ। ਇਸੇ ਤਰ੍ਹਾਂ ਕੁਝ ਬੈਂਕਾਂ ਨੇ ਜਿਹੜੀਆਂ ਇਹਨਾਂ ਦੀਆਂ ਇਲੈਕਟ੍ਰੋਨਿਕ ਸਕਰੀਨਾਂ ਹੁੰਦੀਆਂ, ਉਹਨਾਂ ਦੇ ਵਿੱਚ ਨਾਂ ਫੀਡ ਕਰਕੇ ਚਲਾ ਦਿੱਤੇ ਸਨ ਕਿ ਫਲਾਂ ਪਿੰਡ ਦੇ ਫਲਾਂ ਸਿੰਘ ਤੋਂ ਅਸੀਂ ਇੰਨਾ ਕਰਜ਼ਾ ਲੈਣਾ, ਇਹਨੂੰ ਬੈਂਕ ਨੇ ਡਿਫਾਲਟਰ ਕੀਤਾ ਹੋਇਆ, ਬੈਂਕ ਦੀ ਬਲੈਕਲਿਸਟ ਦੇ ਵਿੱਚ। ਇਸ ਤਰ੍ਹਾਂ ਕੁਛ ਕੀਤਾ ਸੀ। ਉਦੋਂ ਕਿਸਾਨ ਆਗੂਆਂ ਨੇ ਕਿਹਾ ਸੀਗਾ ਕਿ ਬੜੀ ਜ਼ਲਾਲਤ ਵਾਲਾ ਕੰਮ, ਇਹਨੂੰ ਬੰਦ ਕਰ ਦਿਓ। ਸਰਕਾਰ ਨੇ ਕੋਈ ਇਸ ਬਾਰੇ ਕਦਮ ਨਹੀਂ ਚੁੱਕਿਆ। ਹਾਲਾਂਕਿ ਜ਼ੁਬਾਨੀ ਕਲਾਮੀ ਬਿਆਨ ਹੈ ਜਿਹੜੇ ਆਉਂਦੇ ਰਹੇ, ਪਰ ਐਤਕੀ ਉਦੋਂ ਇੱਕ ਕਦਮ ਅੱਗੇ ਜਾਂਦਿਆਂ ਇਹਨਾਂ ਨੇ ਬੈਂਕਾਂ ਨੇ ਮਾਨਸਾ ਦੇ ਵਿੱਚ ਪੋਸਟਰ ਲਗਵਾ ਦਿੱਤੇ ਕਿ ਆਹ ਫਲਾਣਾ ਸਿੰਘ ਇੰਨੇ ਦਾ ਦੇਣਦਾਰ ਆ, ਆਹ ਫਲਾਣਾ ਸਿੰਘ ਇੰਨੇ ਦਾ ਦੇਣਦਾਰ ਆ। ਕੁਛ ਬੀਬੀਆਂ ਵੀ ਉਸ ਲਿਸਟ ਦੇ ਵਿੱਚ ਸੀਗੀਆਂ, ਉਹਨਾਂ ਦੀ ਵੀ ਬਕਾਇਦਾ ਫੋਟੋ ਲਾ ਦਿੱਤੀ ਗਈ ਕਿ ਫਲਾਣੇ ਪਿੰਡ ਦੀ ਆ ਫਲਾਣੀ ਬੀਬੀ ਕੋਲੋਂ ਇੰਨੇ ਦਾ ਕਰਜ਼ਾ ਲੈਣਾ ਬੈਂਕ ਨੇ। ਸੋ ਇਹ ਜਦੋਂ ਇਹ ਤਸਵੀਰਾਂ ਸਾਰੀਆਂ, ਇਹ ਪੋਸਟਰ ਸਾਰੇ ਮੀਡੀਆ ਦੇ ਵਿੱਚ ਆਏ, ਉਸ ਤੋਂ ਬਾਅਦ ਥੋੜ੍ਹਾ ਜਿਹਾ ਜਾਗਿਆ ਪ੍ਰਸ਼ਾਸਨ। ਉਹਨਾਂ ਨੇ ਫਿੱਟ ਲਾਹਨਤ ਵੀ ਕੀਤੀ ਬੈਂਕ ਵਾਲਿਆਂ ਨੂੰ। ਉਸ ਤੋਂ ਬਾਅਦ ਇਹ ਸਾਰਾ ਕੁਛ ਜਿਹੜਾ ਬੰਦ ਕੀਤਾ ਗਿਆ। ਪਰ ਇਹ ਸਭ ਕੁਛ ਉਸ ਵੇਲੇ ਰਿਹਾ ਸੀ ਜਦੋਂ ਕੱਲ੍ਹ ਜੋਧਪੁਰ ਰਮਾਣਾ ਵਾਲੀ ਘਟਨਾ ਵਾਪਰ ਰਹੀ ਸੀ। ਯਾਨੀ ਇੱਕ ਪਾਸੇ ਮਾਨਸਾ ਦੇ ਵਿੱਚ ਇਹ ਕੁਛ ਹੋ ਰਿਹਾ ਸੀ, ਨਾਲ ਹੀ ਉਹ ਗਵਾਂਢੀ ਸ਼ਹਿਰ ਬਰਨਾਲੇ ਦੇ ਵਿੱਚ ਉੱਥੇ ਕੁਛ ਜਿਹੜਾ ਉਹ ਹੋਰ ਹੋ ਰਿਹਾ ਸੀ। ਦੋਵੇਂ ਪਾਸੇ ਹੀ ਕਿਸਾਨ ਹੈ ਜਿਹੜਾ, ਇੱਕ ਪਾਸੇ ਜਲਾਲਤ ਦੀ ਮੌਤ ਮਰ ਰਿਹਾ ਸੀ, ਦੂਜੇ ਪਾਸੇ ਸਰੀਰਕ ਤੌਰ ਤੇ ਉਹਦਾ ਅੰਤ ਹੋ ਰਿਹਾ ਸੀਗਾ। ਦੋਨੇ ਪਾਸੇ ਕਿਸਾਨ ਹੈ ਜਿਹੜਾ ਮਰ ਰਿਹਾ। ਹੁਣ ਦੇਖੋ ਬੈਂਕ ਜਿਹੜੇ ਆ ਇਹਨਾਂ ਦੇਣਦਾਰਾਂ ਤੇ ਕਿਸ ਤਰ੍ਹਾਂ ਸੰਘੀ ਚੁਗੂਠਾ ਰੱਖੀ ਬੈਠੇ ਆ, ਛੋਟੇ ਛੋਟੇ ਦੇਣਦਾਰਾਂ ਦਾ 2-3 ਲੱਖ। ਛੋਟੇ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਦੂਜੇ ਆ ਉਹਨਾਂ ਦੇ ਸਿਰ ਤੇ ਤਾਂ ਦੇਣਦਾਰੀ ਬੜੀ ਭਾਰੀ ਹੈ। ਤੇ ਜੇਕਰ ਇਹ ਛੋਟੇ ਕਿਸਾਨਾਂ ਦੀਆਂ ਫੋਟੋਆਂ ਲੱਗ ਸਕਦੀਆਂ, ਅਖਬਾਰਾਂ 'ਚ ਨੋਟਸ ਕੱਢੇ ਜਾ ਸਕਦੇ ਆ, ਇਲੈਕਟ੍ਰੋਨਿਕ ਸਕਰੀਨਾਂ ਤੇ ਇਹਨਾਂ ਦੇ ਨਾਂ ਪਲੇ ਕੀਤੇ ਜਾ ਸਕਦੇ ਆ, ਤੇ ਫਿਰ ਜਿਹੜੇ ਅਡਾਨੀ ਗਰੁੱਪ ਵਾਲੇ ਆ, ਅੰਬਾਨੀ ਗਰੁੱਪ ਵਾਲੇ ਆ, ਉਹਨਾਂ ਦੇ ਵੱਡੇ ਵੱਡੇ ਹੋਰਡਿੰਗ ਲੱਗਣੇ ਚਾਹੀਦੇ ਆ, ਕਿਉਂਕਿ ਉਹ ਵੀ ਤਾਂ ਦੇਣਦਾਰ ਹੈ ਨਾ ਸਾਡੇ ਮੁਲਕ ਦੇ, ਸਾਡੇ ਬੈਂਕਾਂ ਦੇ, ਉਹ ਵੀ ਤਾਂ ਦੇਣਦਾਰ ਆ। ਤਾਂ ਉਹਨਾਂ ਦੇ ਵੀ ਬੋਰਡ ਲੱਗਣੇ ਚਾਹੀਦੇ ਆ। ਇਹ ਬਿਲਕੁਲ ਗਲਤ ਗੱਲ ਹੈ ਜੀ। ਇਹ ਢੰਗ ਹੈ ਜਿਹੜਾ, ਇਹ ਅਸਲ ਦੇ ਵਿੱਚ ਇਹ ਢੰਗ ਇਸ ਕਰਕੇ ਗਲਤ ਆ ਕਿ ਖੁਦਾ ਨਾ ਖਾਸਤਾ ਜੇ ਕੋਈ ਜਲਾਲਤ ਦਾ ਮਾਰਿਆ, ਪਹਿਲਾਂ ਹੀ ਨਹੀਂ ਖੁਦਕੁਸ਼ੀਆਂ ਸੂਤ ਆਉਣ ਡਈਆਂ, ਜੇ ਕੋਈ ਜਲਾਲਤ ਦਾ ਮਾਰਿਆ ਇਸੇ ਦੁੱਖੋਂ ਜ਼ਹਿਰ ਪੀ ਗਿਆ, ਫਿਰ ਮੁੱਖ ਮੰਤਰੀ ਨੂੰ ਆਖਣਾ ਪਵੇਗਾ ਜੀ ਹੁਣ ਸਾਡੀ ਸਰਕਾਰ ਇਸ ਤੋਂ ਬਾਅਦ ਪੋਸਟਰ ਨਹੀਂ ਲੱਗਣ ਦੇਵੇਗੀ। ਸੋ ਇਹਦੇ ਨਾਲੋਂ ਚੰਗਾ ਹੈ ਕਿ ਬਾਅਦ ਦੇ ਵਿੱਚ 5 ਲੱਖ ਦਾ ਚੈੱਕ ਸਿਵਿਆਂ 'ਚ ਸੁੱਟ ਆਉਣਾ, ਉਹਦੇ ਨਾਲੋਂ ਚੰਗਾ ਇਹੋ ਜਿਹੀਆਂ ਚੀਜ਼ਾਂ ਬੰਦ ਕਰਨ ਜਲਾਲਤ ਵਾਲੀਆਂ। ਔਰ ਦੂਜਾ ਕਿ ਕਿਸਾਨਾਂ ਬਾਰੇ ਕੁਝ ਸੋਚਣ। ਬਹੁਤ ਸੋਚ ਲਿਆ ਵੋਟਾਂ ਬਾਰੇ, ਹੁਣ ਲੋਕਾਂ ਬਾਰੇ ਸੋਚਣ ਦੀ ਵਾਰੀ ਹੈ। ਅਖੀਰਲੇ ਉਮਰ ਦੇ ਅਖੀਰਲਾ ਦੌਰ ਹੈ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਇਹਨੂੰ ਹੁਣ ਕੁਝ ਸੋਚਣਾ ਚਾਹੀਦਾ ਲੋਕਾਂ ਬਾਰੇ। ਜੀ ਜੀ। ਅਗਲੀ ਗੱਲ ਕਰੀਏ, ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਤੇ ਲਟਕੀ ਕਾਨੂੰਨੀ ਤਲਵਾਰ। ਇਹ ਵੇਖੋ ਮਾਮਲਾ ਜਿਹੜਾ ਪਹਿਲਾਂ ਹੀ ਕੋਰਟ ਦੇ ਵਿੱਚ ਸੀ ਜੀ, ਇਹ ਮਾਮਲਾ ਹਾਲੇ ਵਿਚਾਰ ਅਧੀਨ ਹੈ। ਔਰ ਵੈਸੇ ਸਾਡੇ ਜੱਜ ਤੇ ਪਹਿਲਾਂ ਹੀ ਰੋਈ ਜਾਂਦੇ ਆ, ਉਹਨਾਂ ਤੋਂ ਵਿਚਾਰਿਆਂ ਤੋਂ ਅਸੀਂ ਹੋਰ ਉਮੀਦ ਵੀ ਕੀ ਕਰ ਸਕਦੇ ਹਾਂ। ਉਹ ਪਹਿਲਾਂ ਹੀ ਕਹੀ ਜਾਂਦੇ ਕਿ ਜੱਜ ਵਿਚਾਰਾ ਕਾਮ ਕੇ ਬੋਝ ਕਾ ਮਾਰਾ। ਤੇ ਇਹ ਕੰਮ ਦਾ ਬੋਝ ਇੱਥੇ ਵੀ ਸਾਫ਼ ਆ ਕਿ ਮੁੱਖ ਸੰਸਦੀ ਸਕੱਤਰ ਦਾ ਜਿਹੜਾ ਕੇਸ ਆ,
ਇਸ ਅਹੁਦੇ ਨੂੰ ਜਿਹੜੀ ਚੁਣੌਤੀ ਆ ਉਹ ਕਈ ਮਹੀਨਿਆਂ ਪੁਰਾਣੀ ਕੋਰਟ ਦੇ ਵਿੱਚ ਦਿੱਤੀ ਹੋਈ ਹੈ। ਹਾਲੇ ਉਹਦੇ ਤੇ ਫੈਸਲਾ ਆਉਣਾ ਹੈ। ਉੱਤੋਂ ਸਰਕਾਰ ਨੇ 7 ਮੋਤੀ ਜਿਹੜੇ ਹੋਰ ਪਰੋਤੇ, ਜਿਹੜੇ ਫੌਜ ਸੀਗੀ ਜਿਹੜੀ ਉਹਦੇ ਚ 7 ਰੰਗਰੂਟ ਹੋਰ ਭਰਤੀ ਕਰਤੇ ਮੁੱਖ ਸੰਸਦੀ ਸਕੱਤਰ ਦੇ। ਤਾਂ ਉਸ ਆਧਾਰ ਤੇ ਇੱਕ ਹਾਈ ਕੋਰਟ ਦੇ ਵਕੀਲ ਨੇ ਹੁਣ PIL ਜਾਨੀ ਜਨਹਿਤ ਜਿਹੜੀ ਪਟੀਸ਼ਨ ਉਹ ਦਰਜ ਕਰ ਦਿੱਤੀ ਹੈ ਕਿ ਭਾਈ ਇਹਦਾ ਫੈਸਲਾ ਤੇ ਹੋ ਲੈਣ ਦਿਓ, ਪਹਿਲਾਂ ਇਹ ਤੇ ਅਦਾਲਤ ਸਾਫ਼ ਕਰ ਲਵੇ ਕਿ ਇਹ ਮਸਲਾ ਜਿਹੜਾ ਉਹ ਕਾਨੂੰਨਨ ਜਾਇਜ਼ ਵੀ ਹੈ ਜਾਂ ਇਹ ਨਜਾਇਜ਼ ਆ। ਹਾਲੇ ਇਹ ਤੇ ਤੈਅ ਕਰ ਲਓ। ਇਹਨਾਂ ਉੱਤੋਂ ਹੋਰ ਰੱਖ ਦਿੱਤੇ ਆ। ਇਹ ਮਸਲਾ ਜਿਹੜਾ ਇਸ ਕਰਕੇ ਚਰਚਾ ਦੇ ਵਿੱਚ ਆ ਕਿਉਂਕਿ ਦੇਖੋ ਲੱਖ ਰੁਪਈਆ ਸਿੱਧਾ ਮੁੱਖ ਸੰਸਦੀ ਸਕੱਤਰ ਲੈ ਜਾਂਦਾ ਹੈ, ਨਾਲ ਜਿਹੜੇ ਉਹਦੇ ਪੱਤੇ, ਜਿਹੜਾ ਮਕਾਨ ਦਾ ਕਿਰਾਇਆ, ਜੋ ਕੈਬਨਿਟ ਮੰਤਰੀ ਨੂੰ ਸਹੂਲਤ ਮਿਲਦੀ ਹੈ ਉਹ ਸਾਰਾ ਕੁਝ ਉਹਨਾਂ ਨੂੰ ਮਿਲਦਾ ਹੈ। ਇਹ ਕਰੋੜਾਂ ਦੇ ਤਾਂ ਤੇਲ ਹੀ ਫੂਕ ਜਾਂਦੇ 5 ਸਾਲਾਂ ਚ ਮੁੱਖ ਸੰਸਦੀ ਸਕੱਤਰ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਿਰੋਧ ਕਰੀ ਜਾਂਦਾ ਮੁੱਖ ਸੰਸਦੀ ਸਕੱਤਰਾਂ ਦਾ, ਉਹਦੀ ਸਰਕਾਰ ਦੇ ਵਿੱਚ ਵੀ ਜਿਹੜੇ ਮੁੱਖ ਸੰਸਦੀ ਸਕੱਤਰ ਸੀ ਉਹ 5 ਕਰੋੜ ਦਾ ਤੇਲ ਹੀ ਇਕੱਲਾ ਫੂਕ ਗਏ ਸੀ। ਉਹਦੀ ਸਰਕਾਰ ਚ ਵੀ ਸੀਗੇ ਮੁੱਖ ਸੰਸਦੀ ਸਕੱਤਰ। ਅੱਜ ਉਹ ਕਹਿੰਦਾ ਜੀ ਇਹ ਗੈਰ ਸੰਵਿਧਾਨਕ ਹੈ। ਅੱਜ ਗੈਰ ਸੰਵਿਧਾਨਕ ਹੋ ਗਏ, ਜਦੋਂ ਉਹਦੀ ਕੱਲ ਨੂੰ ਸਰਕਾਰ ਆ ਗਈ ਫਿਰ ਉਹ ਸੰਵਿਧਾਨਕ ਹੋ ਜਾਣਗੇ। ਜਾਨੀ ਦੋਏ ਪਾਰਟੀਆਂ ਦਾ ਹੀ ਇਹ ਫਾਰਮੂਲਾ ਰਿਹਾ ਕਿ ਹਾਰੇ ਨਕਾਰੇ ਜਾਂ ਜਿਹੜੇ ਕਿਤੇ ਛੜੱਪਾ ਮਾਰ ਸਕਦੇ ਆ, ਜਾਂ ਜਿਹੜੇ ਇਹ ਸਾਫ਼ ਹੀ ਕਹਿ ਦਿੰਦੇ ਆ ਜੀ ਹੁਣ ਸਾਡੀ ਵਾਰੀ ਆਉਣ ਦਿਓ, ਬੜੀ ਬੈਟਿੰਗ ਕਰ ਲਈ ਤੁਸੀਂ ਸਵੇਰ ਤੋਂ ਲੈ ਕੇ ਆ ਸ਼ਾਮੀ, ਹੁਣ ਘੰਟਾ ਕੁ ਸਾਨੂੰ ਚੌਕੇ ਛੱਕੇ ਮਾਰ ਲੈਣ ਦਿਓ। ਉਹਨਾਂ ਲੋਕਾਂ ਨੂੰ ਫਿੱਟ ਕਰਨ ਦਾ ਬਹਾਨਾ ਜਿਹੜੇ ਬੋਰਡ ਆ ਜਾਂ ਇਸ ਤਰ੍ਹਾਂ ਦੇ ਅਹੁਦੇ ਜਿਹੜੇ ਕ੍ਰੀਏਟ ਕੀਤੇ ਜਾਂਦੇ ਆ, ਬਣਾਏ ਜਾਂਦੇ, ਪੈਦਾ ਕੀਤੇ ਜਾਂਦੇ ਆ, ਉਹਨਾਂ ਤੇ ਬਿਠਾ ਕੇ। ਇੱਕ ਅਕਾਲੀਆਂ ਦਾ ਨੇਤਾ ਸੀਗਾ ਲੋਧੀ ਨੰਗਲ, ਉਹ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਗਿਆ ਤੇ ਉਹਨੇ ਭਰੀ ਸਭਾ ਚ ਆਖ ਦਿੱਤਾ, ਉਹਨੇ ਆਖਿਆ ਜੀ ਮੋਤੀਆਂ ਵਾਲਿਓ ਮੇਰੇ ਪੱਲੇ ਕੱਖ ਨਹੀਂ ਜੇ ਰਿਹਾ, ਮੈਂ ਤਾਂ ਪਹਿਲੀ ਵੇਚ ਕੇ ਪਾਰਟੀ ਦੀ ਸੇਵਾ ਕਰਨ ਡਿਆ, ਹੁਣ ਮੈਨੂੰ ਜਾਂਦੀ ਵਾਰੀ ਚੇਅਰਮੈਨ ਲਾ ਦਿਓ। ਉਹਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਹੁਣ ਜਾਂਦੀ ਵਾਰੀ ਮੈਨੂੰ ਮੌਕਾ ਦੇ ਦਿਓ। ਸੋ ਇਹ ਮੌਕਾ ਦਿੱਤਾ ਜਾਂਦਾ ਵਾਰੀ-ਵਾਰੀ, ਪਰ ਇਹਦੇ ਚ ਨੁਕਸਾਨ ਹੈ ਜਿਹੜਾ ਲੋਕਾਂ ਦਾ ਹੁੰਦਾ। ਪਰ ਸਰਕਾਰ ਇੰਨੀ ਕਾਹਲੀ ਹੈ ਮੌਕੇ ਦੇਣ ਲਈ ਕਿ ਉਹ ਵਿਧਾਨ ਦੇ ਮੁਤਾਬਕ ਜੋ ਕਾਨੂੰਨ ਦਾ ਫੈਸਲਾ ਆਉਣਾ ਉਹਨੂੰ ਵੀ ਉਡੀਕ ਨਹੀਂ ਰਹੀ। ਉਹਨੂੰ ਬਸ ਇਹ ਹੈ ਕਿ ਜਾਂਦੀ ਵਾਰ ਸਾਰੇ ਜਿਹੜੇ ਆ ਉਹਨਾਂ ਨੂੰ ਸਵਾਦ ਦਵਾ ਦਿੱਤਾ ਜਾਵੇ ਮਲਾਈ ਦਾ। ਜੀ ਜੀ ਜੀ। ਤੇ ਕੇਂਦਰ ਦਾ ਰੁਖ ਹੈਗਾ ਵੀ ਪੰਜਾਬ ਦੇ ਵਿੱਚ ਪਰਮਾਣੂ ਬਿਜਲੀ ਘਰ ਲੱਗੇਗਾ। ਇਹ ਦੇਖੋ ਕਾਫੀ ਪੁਰਾਣੀ ਯੋਜਨਾ ਆ ਬਿਜਲੀ ਘਰ ਦੀ। ਪਰਮਾਣੂ ਬਿਜਲੀ ਘਰ ਵੈਸੇ ਚੱਲ ਵੀ ਰਹੇ ਆ, ਸਾਡੇ ਤਮਿਲਨਾਡੂ ਚ ਹੈ ਸ਼ਾਇਦ, ਇੱਕ ਰਾਜਸਥਾਨ ਚ ਵੀ ਹੈ, ਹੋਰ ਕਿਤੇ ਹੋਣ ਪਤਾ ਨਹੀਂ, ਪਰ ਇਹ ਤੇ ਬੜੇ ਪੁਰਾਣੇ ਚੱਲਦੇ ਪਏ, ਕਾਮਯਾਬੀ ਦੇ ਨਾਲ ਚੱਲਦੇ ਪਏ ਆ। ਇੱਥੇ ਹੁਣ ਜਦੋਂ ਪਿਛਲੇ ਸੈਸ਼ਨ ਦੇ ਵਿੱਚ, ਲੋਕ ਸਭਾ ਦੇ ਸੈਸ਼ਨ ਦੇ ਵਿੱਚ, ਜਦੋਂ ਕੇਂਦਰ ਸਰਕਾਰ ਦੇ ਊਰਜਾ ਮੰਤਰੀ ਨੇ ਕਿਹਾ ਸੀਗਾ ਕਿ ਅਸੀਂ 4 ਨਵੇਂ ਪਰਮਾਣੂ ਬਿਜਲੀ ਘਰ ਲਾਉਣ ਜਾ ਰਹੇ ਹਾਂ, ਉਸ ਤੋਂ ਬਾਅਦ ਜਿਹੜਾ ਇਹ ਮਸਲਾ ਲੋਕਾਂ ਨੂੰ ਚੇਤੇ ਆਇਆ ਕਿ ਪਰਮਾਣੂ ਬਿਜਲੀ ਘਰ ਪੰਜਾਬ ਨੂੰ ਵੀ ਦੇਈ ਬੈਠੇ ਆ, ਕਿਉਂਕਿ ਉੱਥੇ ਨਾ ਆਇਆ ਸੀਗਾ ਜੀ ਅਸੀਂ ਇੱਕ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਲਾਉਣ ਜਾ ਰਹੇ ਹਾਂ। 3 ਦੂਜੇ ਵੱਖ-ਵੱਖ ਰਾਜ ਸੀਗੇ, ਇੱਕ ਵਿੱਚ ਸਾਡੇ ਪੰਜਾਬ ਦਾ ਨਾਮ ਸੀ, ਔਰ ਉਹ ਪਿੰਡ ਸੀ ਡਰੋਲੀ, ਪਾਤਲਾਂ ਦੇ ਬਿਲਕੁਲ ਨਾਲ ਪਿੰਡ ਹੈ ਡਰੋਲੀ। ਉੱਥੇ ਇਹਦਾ ਹੈ ਕਿ ਇਹਨੂੰ ਇੱਥੇ ਲਾਇਆ ਜਾਵੇ। ਦੂਸਰੇ 3 ਸਟੇਟਾਂ ਨੇ ਜਿਵੇਂ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪਰ ਜਿਹੜਾ ਪੰਜਾਬ ਵਾਲਾ ਉਹ ਡਰੋਲੀ ਦੇ ਹਿੱਸੇ ਆਉਂਦਾ। ਉੱਥੋਂ ਦੇ ਲੋਕ ਬੜੇ ਉਦੋਂ ਹੀ ਸਹਿਮੇ ਹੋਏ ਸੀਗੇ ਜਦੋਂ ਪਿਛਲੇ ਸੈਸ਼ਨ ਦੇ ਵਿੱਚ ਲੋਕ ਸਭਾ 'ਚ ਇਹ ਐਲਾਨ ਹੋਇਆ ਸੀਗਾ। ਲੋਕ ਪੁੱਛਦੇ ਫਿਰਦੇ ਸੀ ਕਿ ਪਰਮਾਣੂ ਬਿਜਲੀ ਘਰ ਕਿਹੋ ਜਿਹਾ ਹੁੰਦਾ, ਕੀ ਉਹਦੇ ਇਫੈਕਟ ਨੇ, ਕੀ ਪ੍ਰਭਾਵ ਨੇ, ਪਰ ਉਦੋਂ ਬਾਅਦ ਫਿਰ ਲੋਕੀ ਭੁੱਲ ਭੁਲਾ ਗਏ। ਪਰ ਹੁਣ ਜਦੋਂ ਇਹ ਮਸਲਾ ਲੋਕ ਸਭਾ 'ਚ ਫਿਰ ਉੱਠ ਖਲੋਤਾ ਹੋਇਆ ਤਾਂ ਫਿਰ ਪੰਜਾਬ ਦੇ ਲੋਕ ਇੱਕ ਵਾਰੀ ਇੱਕ ਦੂਜੇ ਤੋਂ ਪੁੱਛਦੇ ਕਿ ਪਰਮਾਣੂ ਬਿਜਲੀ ਘਰ ਕੀ ਬਲਾ ਹੁੰਦਾ। ਬਠਿੰਡੇ ਵਾਲੇ ਤਾਂ ਤੰਦੂਰ ਜੇ ਖੜੇ ਵੇਖੇ ਆ ਸਾਰਿਆਂ ਨੇ ਵੀ ਇਹ ਕਿਹੋ ਜਿਹਾ ਹੋਏਗਾ। ਸੋ ਇਹਦੇ ਬਾਰੇ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ। ਇਹ ਅੱਜ ਸਾਰੇ ਵਿਰੋਧ ਕਰਦੇ ਪਏ ਆ। ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਨਹੀਂ ਲੱਗਣਾ ਚਾਹੀਦਾ, ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦਾ ਨਹੀਂ ਲੱਗਣਾ ਚਾਹੀਦਾ। ਇਹ ਅਟਲ ਬਿਹਾਰੀ ਵਾਜਪਾਈ ਦੀ ਜਦੋਂ ਸਰਕਾਰ ਸੀ ਉਦੋਂ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਪਰਮਾਣੂ ਬਿਜਲੀ ਘਰ ਮੰਗਿਆ ਸੀ, ਉਦੋਂ ਤੋਂ ਹੀ ਇਹ ਰੇੜਕਾ ਚੱਲਿਆ ਹੁੰਦਾ। ਅੱਜ ਉਹਨਾਂ ਨੂੰ ਭੁੱਲ ਗਿਆ ਕਿ ਮੈਂ ਕਦੇ ਮੰਗਿਆ ਵੀ ਸੀ, ਕਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਦੀ ਹਮਾਇਤ ਕੀਤੀ ਸੀ, ਪਰ ਅੱਜ ਦੋਵਾਂ ਨੂੰ ਚੇਤਾ ਆ ਗਿਆ ਕਿ ਇਹ ਜੀ ਜਿਹੜੀ ਕਾਂਗਰਸ ਤੇ ਅਕਾਲੀ ਦੋਨਾਂ ਨੂੰ ਚੇਤਾ ਆ ਗਿਆ ਕਿ ਅਸੀਂ ਤੇ ਹੱਦ ਤੇ ਬੈਠੇ ਹਾਂ, ਪਾਕਿਸਤਾਨ ਦੀ ਸਰਹੱਦ ਤੇ ਬੈਠੇ ਹਾਂ, ਨੁਕਸਾਨ ਹੋ ਸਕਦਾ। ਪਰ ਕਦੇ ਇਹ ਹਮਾਇਤੀ ਰਿਹਾ, ਇੱਕ ਨੇ ਮੰਗਿਆ ਬਕਾਇਦਾ ਪਰਮਾਣੂ ਬਿਜਲੀ ਘਰ। ਪਰ ਜੇ ਮੰਗਿਆ
ਤੇ ਉਸ ਵੇਲੇ ਹਾਲਾਤ ਹੋਰ ਸਨ। ਜਦੋਂ ਤੁਸੀਂ ਅੱਜ ਇਹ ਗੱਲ ਕਹਿੰਦੇ ਹੋ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਭਾਂਡਿਆਂ 'ਚ ਪਾਉਣ ਨੂੰ ਭਾਂਡੇ ਨਹੀਂ ਲੱਭਦੇ, ਜੀ ਇੰਨੀ ਵਾਧੂ ਹੋਈ ਫਿਰਦੀ ਭਾਂਡਿਆਂ 'ਚ ਛੁਲਕਦੀ ਫਿਰਦੀ ਹੈ, ਤੇ ਫਿਰ ਘੱਟੋ ਘੱਟ ਉੱਥੇ ਤੁਸੀਂ ਕੇਂਦਰ ਨੂੰ ਆਪਣਾ ਪੱਖ ਰੱਖ ਦਿਓ ਕਿ ਭਾਈ ਸਾਨੂੰ ਬਿਜਲੀ ਦੀ ਕੋਈ ਲੋੜ ਨਹੀਂ, ਜਿੱਥੇ ਜ਼ਰੂਰਤ ਹੈ ਉੱਥੇ ਇਹ ਪਰਮਾਣੂ ਬਿਜਲੀ ਘਰ ਹੈ ਜਿਹੜਾ ਸ਼ਿਫਟ ਕਰ ਦਿੱਤਾ ਜਾਵੇ। ਤੇ ਵੈਸੇ ਜੇ ਬਿਜਲੀ ਅਸੀਂ ਬਹੁਤ ਮਹਿੰਗੀ ਬਿਜਲੀ ਖਪਤ ਕਰਦੇ ਪਏ ਹਾਂ, ਤੇ ਜੇ ਲੱਗ ਵੀ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਅੱਗੇ ਤਮਿਲਨਾਡੂ ਤੇ ਕੋਈ ਆਫਤ ਨਹੀਂ ਆਈ, ਰਾਜਸਥਾਨ ਵੀ ਤੇ ਹੱਦ ਤੇ ਹੈ ਨਾ ਪਾਕਿਸਤਾਨ ਦੇ ਤੇ, ਤਾਂ ਫਿਰ ਇੱਥੇ ਵੀ ਕੋਈ ਆਫਤ ਨਹੀਂ ਆਉਂਦੀ ਜੇਕਰ ਇਹ ਚਾਹੁੰਦੇ। ਪਰ ਉਹਦੇ ਲਈ ਇਹ ਹੈ ਕਿ ਪਹਿਲਾਂ ਕੁਝ ਇਹਨਾਂ ਦੀ ਚਰਚਾ ਹੋਣੀ ਚਾਹੀਦੀ, ਕੋਈ ਵਿਚਾਰ ਵਟਾਂਦਰਾ ਹੋਣਾ ਚਾਹੀਦਾ, ਨਿਰੀ ਪੂਰੀ ਸਿਆਸਤ ਨਹੀਂ ਕਰਨੀ ਚਾਹੀਦੀ। ਜੀ ਜੀ ਪਰ ਜੇ ਸਿਆਸਤ ਨਾ ਕੀਤੀ ਸਿਆਸਤਦਾਨਾਂ ਨੇ, ਤੇ ਇਹਨਾਂ ਨੇ ਕਰਨਾ ਕੀ ਆ। ਦਿੱਲੀ ਯੂਨੀਵਰਸਿਟੀ ਦੀ ਇੱਕ ਕਿਤਾਬ ਦੇ ਵਿੱਚ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ। ਵੇਖੋ, ਅੱਤਵਾਦੀ ਸ਼ਬਦ ਹੈ ਜਿਹੜਾ, ਉਹਦੇ ਦੋ ਪਹਿਲੂ ਹੁੰਦੇ ਆ। ਜਦੋਂ ਕਿਸੇ ਸਟੇਟ ਦੇ ਨਾਲ ਕੋਈ ਬਗਾਵਤ ਕਰਦਾ ਹੈ ਜੀ, ਤਾਂ ਉਹ ਜਿਹੜੇ ਸਮਾਜ ਲਈ, ਜਿਹੜੇ ਵਤਨ ਲਈ, ਜਿਹੜੀ ਕੌਮ ਲਈ, ਜਿਹੜੇ ਫਿਰਕੇ ਲਈ ਬਗਾਵਤ ਕਰਦਾ, ਉਹਦੇ ਲਈ ਉਹ ਹੀਰੋ ਹੁੰਦਾ ਹੈ। ਜਿਹਦੇ ਵਿਰੁੱਧ ਕਰਦਾ ਉਹਦੇ ਲਈ ਉਹ ਅੱਤਵਾਦੀ ਹੁੰਦਾ ਜੀ। ਭਗਤ ਸਿੰਘ ਉਸ ਸਮੇਂ ਅੰਗਰੇਜ਼ਾਂ ਲਈ ਅੱਤਵਾਦੀ ਸੀ, ਅੱਤਵਾਦ ਕਰਦਾ ਸੀ। ਸਾਂਡਰਸ ਵਾਲੀ ਘਟਨਾ ਜਿਹੜੀ, ਉਹ ਵੀ ਅੱਤਵਾਦੀ ਗਤੀਵਿਧੀ ਅੰਗਰੇਜ਼ਾਂ ਦੇ ਰਿਕਾਰਡ 'ਚ ਦਰਜ ਹੋਈ। ਜਿਹੜੀਆਂ ਹੋਰ ਘਟਨਾਵਾਂ ਹੋਈਆਂ ਇਹਨਾਂ ਵੱਲੋਂ ਜਿਹੜੀਆਂ ਅੰਜਾਮ ਦਿੱਤੀਆਂ ਗਈਆਂ, ਉਹ ਅੱਤਵਾਦੀ ਘਟਨਾਵਾਂ ਸੀ ਉਸ ਸਮੇਂ। ਪਰ ਸਾਡੇ ਇਤਿਹਾਸਕਾਰ ਵੇਖੋ ਕਿ ਉਸੇ ਰਿਕਾਰਡ ਨੂੰ ਇਹ ਅੱਗੇ 1990 ਤੱਕ ਲੈ ਆਏ। ਇਹ ਕਿਤਾਬ ਦਾ ਰੌਲਾ ਅੱਜ ਪਿਆ 1990 ਤੋਂ ਇਹ DU ਦੇ ਵਿੱਚ ਪੜ੍ਹਾਈ ਜਾ ਰਹੀ ਹੈ, ਦਿੱਲੀ ਯੂਨੀਵਰਸਿਟੀ ਦੇ ਵਿੱਚੋਂ। ਹੁਣ ਦੇਖੋ ਤੋਂ ਹਜ਼ਾਰਾਂ ਵਿਦਿਆਰਥੀ ਹੈ ਜਿਹੜੇ ਪਾਸ ਆਊਟ ਹੋ ਗਏ ਹੋਣੇ ਆ ਇਹੀ ਕਿਤਾਬ ਪੜ੍ਹ ਕੇ ਕਿ ਭਗਤ ਸਿੰਘ ਅੱਤਵਾਦੀ ਹੈ। 228 ਤੋਂ ਲੈ ਕੇ 240 ਪੰਨੇ ਤੱਕ ਵਾਰ-ਵਾਰ ਇਹ ਸ਼ਬਦ ਅੰਕਿਤ ਹੈ ਕਿ ਭਗਤ ਸਿੰਘ ਅੱਤਵਾਦੀ ਸੀ, ਉਹਦੇ ਸਾਥੀ ਵੀ ਅੱਤਵਾਦੀ ਸੀ। ਵਾਰ-ਵਾਰ ਇਹ ਸ਼ਬਦ ਦਾ ਜ਼ਿਕਰ ਆਉਂਦਾ ਹੈ ਇਸ ਚੈਪਟਰ ਦੇ ਵਿੱਚ। ਪਰ ਨਾ ਹੀ ਇਹਦੇ ਤੇ ਕਦੇ ਚਰਚਾ ਹੋਈ, ਨਾ ਹੀ ਕਦੇ ਕੋਈ ਗੱਲ ਬਾਹਰ ਆਈ। ਇਹ ਹੁਣ ਜਾ ਕੇ ਭਗਤ ਸਿੰਘ ਦੇ ਰਿਸ਼ਤੇਦਾਰਾਂ ਨੇ ਮੁੱਦਾ ਉਠਾਇਆ ਕਿ ਉੱਥੇ ਜੋ ਇਹ ਪੜ੍ਹਾਇਆ ਜਾ ਰਿਹਾ, ਜੋ ਇਹ ਸ਼ਬਦ ਅੰਕਿਤ ਹੈ, ਸਾਨੂੰ ਉਹਦੇ ਤੇ ਇਤਰਾਜ਼ ਆ। ਹੁਣ ਇਹ ਖੁੱਲੀ ਬਹਿਸ ਦੇ ਰੂਪ ਦੇ ਵਿੱਚ ਆ ਗਿਆ। ਪਰ ਅੱਜ ਵੀ ਉਹ ਲੋਕ, ਉਹ ਨੇਤਾ ਖਾਮੋਸ਼ ਨੇ ਜਿਹੜੇ ਕੁਝ ਦਿਨ ਪਹਿਲਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਇੱਕ ਤੁਲਨਾਤਮਕ ਟਿੱਪਣੀ ਤੇ ਭੜਕ ਉੱਠੇ ਸੀਗੇ ਕਿ ਭਗਤ ਸਿੰਘ ਅੱਤਵਾਦੀ ਨਹੀਂ ਹੈ। ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਾਰਿਆਂ ਨੇ ਆਲੋਚਨਾ ਕੀਤੀ ਸੀ, ਜਦ ਕਿ ਉਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਸੇ ਤੁਲਨਾਤਮਕ ਲਹਿਜੇ ਨਾਲ ਟਿੱਪਣੀ ਕੀਤੀ ਸੀ। ਪਰ ਇੱਥੇ ਇਤਿਹਾਸ ਦੇ ਵਜੋਂ ਯੂਨੀਵਰਸਿਟੀ ਦੇ ਵਿੱਚ, ਵਿਸ਼ੇ ਵਿਦਿਆਲੇ ਦੇ ਵਿੱਚ ਇਹ ਕਿਤਾਬ ਪੜ੍ਹਾਈ ਜਾ ਰਹੀ ਹੈ। ਪਰ ਅੱਜ ਨਾ ਤੇ ਕਾਮਰੇਡਾਂ ਨੂੰ ਕੜਲ ਪਏ ਆ, ਨਾ ਨੇਤਾਵਾਂ ਨੂੰ ਕੋਈ ਉਬਾਸੀ ਆਈ ਹੈ ਇਸ ਮੁੱਦੇ ਤੇ, ਸਾਰੇ ਚੁੱਪ ਨੇ। ਹਾਲਾਂਕਿ ਸੰਸਦ ਦੇ ਵਿੱਚ ਇਹ ਮੁੱਦਾ ਅੱਜ ਜ਼ਰੂਰ ਗੂੰਜਿਆ, ਕੁਛ ਨਾ ਕੁਛ ਉੱਥੇ ਹਲਚਲ ਹੋਈ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਹਲਚਲ ਕਰਨ ਵਾਲੇ ਕੌਣ ਸਨ? ਉੱਥੇ ਭਾਜਪਾ ਵਾਲਾ ਬੋਲਿਆ, ਅਕਾਲੀ ਦਲ ਵਾਲੇ ਬੋਲੇ, ਭਗਵੰਤ ਮਾਨ ਵੀ ਬੋਲਿਆ। ਪਰ ਰੌਲਾ ਇਹ ਹੈ ਕਿ ਭਾਜਪਾ ਵਾਲੇ ਵੀ 1990 ਤੋਂ ਬਾਅਦ ਦੂਜੀ ਤੀਜੀ ਵਾਰੀ ਸੱਤਾ 'ਚ ਆ ਗਏ, ਕਾਂਗਰਸ ਵੀ ਰਹੀ, ਤੇ ਦੋਨੇ ਹੀ ਦੋਸ਼ੀ ਹੈ ਕਿ ਅੱਜ ਤੱਕ ਇਹ ਕਿਤਾਬ ਉੱਥੇ ਪੜ੍ਹਾਈ ਜਾਂਦੀ ਸੀ। ਪਰ ਇਹ ਕੋਈ ਗਲਤੀ ਨਹੀਂ ਲੱਗਦੀ, ਇਹ ਸਾਜ਼ਿਸ਼ਨ ਕਿਤਾਬ ਹੈ ਜਿਹੜੀ ਪੜ੍ਹਾਈ ਜਾ ਰਹੀ ਹੈ। ਕਿਉਂਕਿ ਜਿਸ ਮੁਲਕ ਦੇ ਵਿੱਚ ਅੱਜ ਇੱਕ ਪਾਸੇ ਪ੍ਰਧਾਨ ਮੰਤਰੀ ਜਾ ਕੇ ਸ਼ਹੀਦਾਂ ਦੀ ਸਮਾਧ ਤੇ ਇਹ ਕਹਿੰਦਾ ਕਿ ਇੱਥੇ ਆ ਕੇ ਮੈਨੂੰ ਸਕੂਨ ਮਿਲਦਾ ਹੈ, ਪਰ ਗ੍ਰਹਿ ਮੰਤਰਾਲੇ 'ਚ ਜਦੋਂ ਕੋਈ ਚਿੱਠੀ ਪਾ ਕੇ ਪੁੱਛਦਾ, RTI ਪਾ ਕੇ ਪੁੱਛਦਾ ਕਿ ਕੀ ਭਗਤ ਸਿੰਘ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਤੇ ਉੱਥੋਂ ਗ੍ਰਹਿ ਮੰਤਰਾਲਾ ਜਵਾਬ ਦਿੰਦਾ ਕਿ ਨਹੀਂ। ਸਰਾਭੇ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਕਹਿੰਦੇ ਨਹੀਂ। ਜਿਸ ਮੁਲਕ ਦੇ ਵਿੱਚ ਇਹਨਾਂ ਨੂੰ ਹਾਲੇ ਤੱਕ ਫਾਈਲਾਂ ਸ਼ਹੀਦ ਨਹੀਂ ਮੰਨ ਰਹੀਆਂ, ਮੇਰੇ ਖਿਆਲ ਦੇ ਨਾਲ ਇਹ ਮੁਲਕ ਹੋਰ ਆਉਣ ਵਾਲੇ ਕੁਝ ਦਹਾਕਿਆਂ 'ਚ ਇਹ ਚਾਹੁੰਦਾ ਕਿ ਇਹਨਾਂ ਨੂੰ ਇਤਿਹਾਸ 'ਚੋਂ ਪਾਸੇ ਕਰਕੇ ਜਿਹੜੇ ਆਪਣੇ ਮਨਮਤੇ ਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਹੀਰੋ ਹੈ ਉਹਨਾਂ ਨੂੰ ਫਿੱਟ ਕੀਤਾ ਜਾਵੇ। ਇਹ ਗੋਟੀਆਂ ਫਿੱਟ ਕਰਨ ਦੀ ਜਿਹੜੀ ਹੈ ਕਲਾਬਾਜ਼ੀ ਹੋ ਰਹੀ ਹੈ, ਹੋਰ ਕੱਖ ਨਹੀਂ ਹੈ। ਜੀ 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 BJP ਦੇ ਇੱਕ ਲੀਡਰ ਨੇ ਜਨਾਨੀ ਛੇੜੀ, ਕੇਸ ਦਰਜ। ਇਹ ਦੇਖੋ ਜੀ, ਇਹਨਾਂ ਦਾ ਕਰੈਕਟਰ ਹੈ। ਜਿਹੜੇ ਕਹਿੰਦੇ ਨੇ ਕਿ ਅਸੀਂ ਵਤਨ ਪ੍ਰਸਤ ਹਾਂ, ਰਾਸ਼ਟਰਵਾਦੀ ਹਾਂ, ਅਸੀਂ ਦੇਸ਼ ਦੇ ਰੱਖਿਅਕ ਹਾਂ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਇਹ ਮੁਲਕ ਹੈ ਜਿਹੜਾ ਚੁੱਕੀ ਅਸੀਂ ਫਿਰਦੇ ਮੋਢਿਆਂ ਤੇ, ਨਹੀਂ ਤਾਂ ਹੁਣ ਡਾਵਾਂਡੋਲ ਹੋ ਜਾਂਦਾ। ਪਰ ਇਹਨਾਂ ਦੀ ਆਪਣੇ ਕਿਰਦਾਰਾਂ ਦੀ ਜਿਹੜੀ ਹੈ ਉਹ ਕਰਤੂਤ ਵੇਖ ਲਓ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਜ਼ਿਲ੍ਹਾ ਪੱਧਰ ਦਾ ਨੇਤਾ ਗੁਰਦੀਪ ਸਿੰਘ ਫਗਵਾੜੇ ਦਾ,
ਉਹਨੂੰ ਨਾਮਜ਼ਦ ਕੀਤਾ ਪੁਲਿਸ ਨੇ ਇੱਕ ਬੀਬੀ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਧਾਰਾ 354 ਏ ਜਾਂ 500 ਹੈ ਉਹਦੇ ਅਧੀਨ ਮਾਮਲਾ ਜਿਹੜਾ ਦਰਜ ਕਰ ਲਿਆ। ਉਹ ਹੁਣ ਕਹਿੰਦਾ ਜੀ ਮੈਂ ਬਿਲਕੁਲ ਨਿਰਦੋਸ਼ ਹਾਂ, ਬਿਲਕੁਲ ਬੀਬਾ ਰਾਣਾ ਮੈਂ ਇਹੋ ਜਿਹਾ ਕੰਮ ਨਹੀਂ ਕੀਤਾ, ਮੈਨੂੰ ਮੇਰੇ ਪਾਰਟੀ ਵਾਲੇ ਫਸਾ ਰਹੇ ਆ। ਤੇ ਨਾਲ ਹੀ ਉਹ ਆਖਣ ਡਿਆ ਹੈ ਕਿ ਇਹ ਬੰਦੇ ਆ ਜਿਹੜੇ ਜੀ ਇਹ ਤੇ ਆਪ ਨਸ਼ਾ ਵੇਚਦੇ ਆ। ਯਾਨੀ ਉਹ ਕਹਿੰਦਾ ਕਿ ਮੇਰੀ ਪਾਰਟੀ ਦੇ ਬੰਦੇ ਨਸ਼ਾ ਤਸਕਰ ਨੇ ਜਿਹੜੇ ਮੈਨੂੰ ਫਸਾ ਰਹੇ ਆ, ਸਾਡੇ ਇਹ ਨੇਤਾ ਜਿਹੜੇ ਇਹ ਨਸ਼ਾ ਤਸਕਰਾਂ ਦੇ ਨਾਲ ਜੁੜੇ ਹੋਏ ਆ, ਆਪ ਵੀ ਨਸ਼ਾ ਵੇਚਦੇ। ਉਹ ਕਹਿੰਦਾ ਕਿ ਜੇਕਰ ਮੈਨੂੰ ਡੀਜੀਪੀ ਭਰੋਸਾ ਦੇਵੇ ਤੇ ਮੈਂ ਉਹਨਾਂ ਦੇ ਨਾਂ ਵੀ ਦੱਸਣ ਨੂੰ ਤਿਆਰ ਹਾਂ ਜੀ। ਹੁਣ ਵੇਖੋ ਅੱਜ ਤੋਂ ਪਹਿਲਾਂ ਗੁਰਦੀਪ ਸਿੰਘ ਦਾ ਨਾਂ ਹੈ, ਇਹਨੂੰ ਆਪਦੀ ਸਰਕਾਰ ਦੀ ਪੁਲਿਸ ਤੇ ਭਰੋਸਾ ਹੀ ਨਹੀਂ ਸੀ। ਉਹ ਕਹਿੰਦੇ ਕਿ ਮੈਨੂੰ ਭਰੋਸਾ ਦਿਓ ਫਿਰ ਮੈਂ ਤੁਹਾਨੂੰ ਨਾਂ ਦੱਸਦਾ। ਤੇ ਅੱਜ ਤੋਂ ਪਹਿਲਾਂ ਜਦੋਂ ਨਾਂ ਪਤਾ ਸਨ ਤੇ ਫਿਰ ਇਹ ਚੁੱਪ ਕਿਹੜਾ ਮੂਰਤ ਕਢਾਉਣ ਲਈ ਸੀਗੇ ਕਿ ਮੂਰਤ ਨਿਕਲੇਗਾ ਮੈਂ ਬੋਲਾਂਗਾ। ਇਹੀ ਕਿ ਜਦੋਂ ਆਪ ਤੇ ਪਈ ਹੁਣ ਨਿਕਲ ਲਈ, ਦੂਜਿਆਂ ਨੂੰ ਵੀ ਲਪੇਟ ਲਿਆ। ਪਰ ਦੂਜੇ ਪਾਸੇ ਜੇ ਗੱਲ ਕਰੀਏ ਸ੍ਰੀ ਸੁਰਜੀਤ ਸੈਣੀ ਜੀ ਦੀ, ਜਿਹੜੇ ਸਿਹਤ ਮੰਤਰੀ ਆ, ਬੜੇ ਵਿਦਵਾਨ ਸਿਹਤ ਮੰਤਰੀ ਹੈ, ਸਿਹਤ ਵਿਗਿਆਨ ਉਹਨਾਂ ਦਾ ਬਹੁਤ ਤਗੜਾ। ਤੇ ਉਹ ਪੰਜਾਬ ਦੇ ਵਿੱਚ ਜੇ ਕੋਈ ਨਸ਼ੇੜੀ ਤੇ ਮੈਨੂੰ ਦੱਸੋ, ਮੇਰੇ ਕੋਲ ਭੇਜੋ ਨਸ਼ੇਬਾਜ਼। ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬਾਹਰ ਜਿਹੜੀਆਂ ਦਹਲੀਜ਼ਾਂ ਆ, ਜਿਹੜੀਆਂ ਕੰਧੋਲੀਆਂ, ਉਹਨਾਂ ਤੋਂ ਬਾਹਰ ਝਾਕਣ ਦੀ ਥਾਂ ਆਪਣੇ ਵਿਹੜੇ ਵੱਲ ਵੇਖ ਲੈਣ, ਕਿਉਂਕਿ ਇਹਨਾਂ ਦੇ ਵਿਹੜੇ 'ਚ ਇਕੱਲੇ ਨਸ਼ੇੜੀ ਨਹੀਂ, ਨਾਲ ਨਸ਼ੇੜੀ ਤਿਆਰ ਕਰਨ ਵਾਲੀਆਂ ਮਸ਼ੀਨਾਂ ਪਈਆਂ ਨੇ ਜੀ। ਬਿਲਕੁਲ ਜੀ ਬਿਲਕੁਲ, ਨਹੀਂ ਤਾਂ ਫਿਰ ਲੱਸੀ ਨਾਲ ਤਾਂ ਨਹਾ ਹੀ ਸਕਦੇ ਨੇ ਜੇ ਨਾ ਕੋਈ ਗੱਲ ਬਣੇ। ਤਾਂ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਵਿਜੇ ਮਾਲਿਆ ਦਾ ਘੋੜਾ ਹੋਵੇਗਾ ਜ਼ਬਤ, ਖਰੀਦਿਆ ਸੀ ਲੋਨ ਦੇ ਪੈਸੇ ਨਾਲ। ਵਿਜੇ ਮਾਲਿਆ ਉੱਥੇ ਚਲਾ ਗਿਆ ਜਿੱਥੇ ਲਲਿਤ ਮੋਦੀ ਹੈ ਜੀ। ਦੋ ਕੁ ਹੋਰ ਚਲੇ ਗਏ, ਦੋ ਤੇ ਚਲੇ ਗਏ ਜੀ, ਦੋ ਕੁ ਹੋਰ ਚਲੇ ਗਏ ਤੇ ਉੱਥੇ ਕੋਟ ਵਧੀਆ ਖੇਡ ਲਿਆ ਕਰਨਗੇ 4 ਜਣੇ ਰਲ ਕੇ ਤਾਸ਼। ਇੱਕ ਇਹਨਾਂ ਨੂੰ ਇੱਥੋਂ ਭੇਜ ਦੇਣੀ ਚਾਹੀਦੀ ਹੈ, 4 ਜਣੇ ਤਾਸ਼ ਦੀ ਬਾਜੀ ਸੋਹਣੀ ਲਾ ਲਿਆ ਕਰਨਗੇ। ਹੁਣ ਦੇਖੋ ਵਿਜੇ ਮਾਲਿਆ ਨੂੰ ਇਹਨਾਂ ਨੇ ਭਗੌੜਾ ਕਰਾਰ ਦੇ ਦਿੱਤਾ, ਪਹਿਲਾਂ ਪਾਸਪੋਰਟ ਜ਼ਬਤ ਕਰ ਦਿੱਤਾ, ਪਾਸਪੋਰਟ ਉਹਦਾ ਕੈਂਸਲ ਕਰ ਦਿੱਤਾ, ਸਾਰਾ ਕੁਛ ਹੋਇਆ, ਪਰ ਉਹ ਬੰਦਾ ਕਦੇ ਵਤਨ ਨਹੀਂ ਆਏਗਾ, ਇਹ ਗੱਲ ਸਾਫ਼ ਆ। ਜਿਹੜੇ ਉਹਨੇ ਬੁੱਲੇ ਲੁੱਟਨੇ ਸੀ ਉਹ ਲੁੱਟ ਗਿਆ, ਵਪਾਰੀ ਆ ਜਿਹੜੇ ਉਹ ਲੱਦ ਗਏ। ਹੁਣ ਆਏਗਾ ਤਾਂ ਉਦੋਂ ਆਏਗਾ ਜਦੋਂ ਇੱਥੋਂ ਗਰੰਟੀ ਮਿਲ ਗਈ, ਜਿਵੇਂ ਅੱਗੇ ਉਹਨੂੰ ਆਜ਼ਾਦ ਘੁੰਮਣ ਦੀ, ਖੁੱਲ੍ਹਾ ਖਾਣ ਪੀਣ ਦੀ, ਦੇਸ਼ ਦੇ ਪੈਸੇ ਤੇ ਅਯਾਸ਼ੀ ਕਰਨ ਦੀ ਖੁੱਲ੍ਹ ਸੀ, ਉਦੋਂ ਗਰੰਟੀ ਮਿਲ ਗਈ ਤਾਂ ਫਿਰ ਉਹ ਆਏਗਾ। ਉਹ ਨਹੀਂ ਤੇ ਉੱਥੇ ਬੈਠਾ ਉਹ ਮੌਜਾਂ ਲੁੱਟੇਗਾ। ਦੂਜੇ ਪਾਸੇ ਇਹ ਅੱਜ ਵਿਜੇ ਮਾਲਿਆ ਦਾ ਸਭ ਕੁਛ ਜ਼ਬਤ ਕਰ ਰਹੇ ਆ, ਪਾਸਪੋਰਟ ਕੈਂਸਲ ਕਰਦੇ ਪਏ, ਉਹਨੂੰ ਭਗੌੜਾ ਕਰਾਰ ਦੇ ਰਿਹਾ। ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ 'ਚ ਇਹਦੇ ਘਰੋਂ ਬਹੁਤ ਵੱਡੀਆਂ ਕਾਰਾਂ, ਮੈਨੂੰ ਤੇ ਨਾਂ ਹੀ ਨਹੀਂ ਆਉਣੇ ਉਹਨਾਂ ਕਾਰਾਂ ਦੇ, ਬਹੁਤ ਵੱਡੀਆਂ ਕਾਰਾਂ ਜਿਹੜੀਆਂ ਇੱਕ ਕਾਫਲੇ ਦੇ ਰੂਪ 'ਚ ਲਗਭਗ 100 ਦੇ ਕਰੀਬ ਕਾਰਾਂ ਜਿਹੜੀਆਂ ਉਹ ਸਰਕਾਰੀ ਅਧਿਕਾਰੀ ਜ਼ਬਤ ਕਰਕੇ ਲਗਾਏ ਸਨ। 6 ਮਹੀਨੇ ਪਹਿਲਾਂ ਦਾ ਵੀਡੀਓ ਵਾਇਰਲ ਹੋਇਆ, ਯਾਨੀ ਉਹ ਘਟਨਾ ਜਿਹੜੀ ਹੋ ਸਕਦਾ ਇਸ ਤੋਂ ਵੀ ਪੁਰਾਣੀ ਹੋਵੇ। ਉਦੋਂ ਤੁਸੀਂ ਕਾਰਾਂ ਜ਼ਬਤ ਕੀਤੀਆਂ, ਉਦੋਂ ਤੁਹਾਡੇ ਤੋਂ ਵਿਜੇ ਮਾਲਿਆ ਜ਼ਬਤ ਨਹੀਂ ਹੋਇਆ ਜੀ। ਜਦੋਂ ਦੇਣਦਾਰ ਪਤਾ ਆ, ਇੱਥੇ ਤੁਸੀਂ ਦੇਣਦਾਰਾਂ ਨੂੰ ਜਲੀਲ ਕਰੀ ਜਾਂਦੇ ਹੋ ਜਿਨ੍ਹਾਂ ਨੇ ਲੱਖ 2 ਲੱਖ ਰੁਪਈਆ ਦੇਣਾ ਹੈ ਸਰਕਾਰ ਦਾ, ਉਹਨਾਂ ਦੇ ਤੁਸੀਂ ਸੰਘੀ ਗੂਠਾ ਚਾੜਿਆ ਹੋਇਆ ਤੇ ਇਹਦੀਆਂ ਤੁਸੀਂ ਕਾਰਾਂ ਵੀ ਜ਼ਬਤ ਕਰ ਲਈਆਂ, ਫਿਰ ਉਹਨੂੰ ਮੋੜ ਦਿੱਤਾ ਸਾਰਾ ਕੁਛ ਕਿ ਕੋਈ ਗੱਲ ਨਹੀਂ ਜੀ ਤੁਹਾਡੇ ਕੋਲ ਮਿਆਦ ਆ, ਕੋਈ ਗੱਲ ਨਹੀਂ, ਆਪਦੀ ਸੈਟਲਮੈਂਟ ਕਰਕੇ ਫਿਰ ਤੁਸੀਂ ਕਰਜ਼ਾ ਮੋੜ ਦਿਓ। ਹੁਣ ਜਦੋਂ ਉਹ ਚਲਾ ਗਿਆ, ਹੁਣ ਉਹਦੇ ਘੋੜੇ ਨੂੰ ਫੜ ਲਿਆ। ਘੋੜੇ ਦਾ ਵੀ ਕੀ ਮਸਲਾ, ਇੱਕ ਬੈਂਕ ਕਹਿੰਦਾ ਜੀ ਸਾਡੇ ਕੋਲੋਂ ਲੋਨ ਤਾਂ ਇਹਨੇ ਲਿਆ ਸੀਗਾ ਜਹਾਜ਼ ਚਲਾਉਣ ਵਾਸਤੇ, ਲੈ ਨੇ ਘੋੜੇ ਲਏ ਆ। ਘੋੜਾ ਵੀ ਕੋਈ ਸਸਤਾ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਖੱਚਰ ਟੱਟੂ ਆ ਜਾਂਦੇ 10-20 ਹਜ਼ਾਰ ਦੇ। ਉਹਨੇ 9 ਕਰੋੜ ਦਾ ਘੋੜਾ ਖਰੀਦਿਆ, ਬੈਂਕ ਤੋਂ ਪੈਸਾ ਲਿਆ ਹੈ ਆਪਣੀ ਏਅਰਲਾਈਨਸ ਲਈ, ਕਿੰਗਫਿਸ਼ਰ ਏਅਰਲਾਈਨਸ ਲਈ, ਤੇ ਉਹ ਖਰੀਦ ਕੀ ਰਿਹਾ ਘੋੜੇ। ਤੁਹਾਨੂੰ ਉਦੋਂ ਨਹੀਂ ਸੀ ਪਤਾ, ਤੁਸੀਂ ਘੋੜੇ ਵੇਚ ਕੇ ਸੁੱਤੇ ਹੋ ਕਿ ਤੁਹਾਡੇ ਪੈਸੇ ਲੱਗ ਕਿੱਥੇ ਰਹੇ ਆ, ਤੁਹਾਡੇ ਜਿਹੜੇ ਅਧਿਕਾਰੀ ਉਹ ਕਰ ਕੀ ਰਹੇ ਆ ਕਿ ਤੁਸੀਂ ਲੋਨ ਦੇ ਰਹੇ ਹੋ ਕਿਸੇ ਬੰਦੇ ਨੂੰ। ਇੱਥੇ ਕਿਸੇ ਨੇ ਕੱਟੇ ਵੱਛੇ ਤੇ ਵੀ ਲੋਨ ਲੈਣਾ ਹੋਵੇ ਨਾ ਜੀ ਸਾਡੇ ਪਿੰਡਾਂ 'ਚ, ਤੇ ਉਹ ਆ ਕੇ ਵਹਿੰਦੇ ਆ ਕਿ ਮੱਝ ਕਿੱਥੇ ਆ, ਕੱਟਾ ਕਿੱਥੇ ਆ, ਫਿਰ ਉਹਦਾ ਨੰਬਰ ਚੈੱਕ ਕਰਦੇ, ਉਹ ਉਹਦੇ ਕੰਨ 'ਚ ਇੱਕ ਮੁੰਦਰ ਜੀ ਪਾ ਜਾਂਦੇ ਆ, ਜਿਵੇਂ ਨੰਬਰ ਨੇਮ ਪਲੇਟ ਲੱਗਦੀ ਹੈ ਉਹ ਨੰਬਰ ਲਾ ਜਾਂਦੇ ਆ, ਯਾਨੀ ਚੈਸੀ ਨੰਬਰ ਪੱਕਾ ਹੀ ਲਾ ਜਾਂਦੇ ਆ ਕਿ ਇਹ ਬੈਂਕ ਦੀ ਮੱਝ ਆ। ਤੇ ਉੱਥੇ ਤੁਸੀਂ ਇੰਨਾ ਵੱਡਾ ਤੁਸੀਂ ਲਾਪਰਵਾਹੀ ਵਾਲਾ ਸਾਰਾ ਵਰਤਾਰਾ ਕਰ ਰਹੇ ਹੋ ਕਿ ਤੁਸੀਂ ਜਾ ਕੇ ਵੇਖਿਆ ਹੀ ਨਹੀਂ। ਉਹ ਘੋੜੇ ਰੇਸਿੰਗ ਲਈ ਘੋੜੇ ਖਰੀਦ ਰਿਹਾ ਹੈ,
ਇੱਥੋਂ ਲੋਨ ਜਿਹੜਾ ਇਨਵੈਸਟਮੈਂਟ ਲਈ ਲੈ ਰਿਹਾ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਹੁਣ ਸੱਪ ਲੰਘੇ ਤੋਂ ਲੀਕਾਂ ਕੁੱਟਣ ਵਾਲੀ ਗੱਲ ਹੈ। ਲੀਕਾਂ ਕੁੱਟਣ ਵਾਲੀ ਨਹੀਂ, ਹੁਣ ਕਹਾਵਤ ਹੀ ਬਦਲਣੀ ਪੈਣੀ ਹੈ ਕਿ ਹੁਣ ਲਿੱਦਾਂ ਸੁੱਟਣ ਵਾਲੀ ਗੱਲ ਹੈ। ਘੋੜਾ ਫੜ ਲਓ, ਉਹਦੀ ਲਿੱਦ ਸੁੱਟੀ ਚੱਲੋ, ਪੱਲੇ ਹੁਣ ਕੱਖ ਨਹੀਂ ਪੈਣਾ। ਜੀ ਜੀ ਜੀ। ਅਤੇ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਆਖਿਰ ਆਪ ਦੀ ਕਾਰਜਕਾਰਨੀ 'ਚ ਪੰਜਾਬ ਦੀ ਮਿਲੀ ਅਹਿਮੀਅਤ। ਜੀ ਪੰਜਾਬ ਨੂੰ ਅਹਿਮੀਅਤ ਮਿਲ ਗਈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ 6 ਨੁਮਾਇੰਦੇ ਆ ਜਿਹੜੇ ਉਹ ਕੌਮੀ ਕਾਰਜਕਾਰਨੀ 'ਚ ਲੈ ਲਏ ਆ ਜੀ। 6 ਜਾਣੇ ਜਿੱਦਾਂ ਸੁੱਚਾ ਸਿੰਘ ਛੋਟੇਪੁਰ ਤੇ ਕਨਵੀਨਰ ਦੇ ਤੌਰ ਤੇ ਚਲੇ ਗਏ। 2 ਇਹਨਾਂ ਦੇ ਸਾਂਸਦ ਆ, ਭਗਵੰਤ ਮਾਨ ਜੀ, ਸਾਧੂ ਸਿੰਘ ਜੀ, ਹਰਜੋਤ ਬੈਂਸ ਜੀ, ਬੀਬੀ ਬਲਜਿੰਦਰ ਕੌਰ ਜੀ, ਔਰ ਇੱਕ ਹੋਰ ਸੀ ਇਹਨਾਂ ਦੀ ਹੁਸ਼ਿਆਰਪੁਰ ਤੋਂ ਉਮੀਦਵਾਰ, ਸ਼ਾਇਦ ਉਹਦਾ ਨਾਮ ਯਾਮਨੀ ਗੌਤਮ ਸੀਗਾ। ਇੱਕ ਉਹ ਬੀਬੀ ਇਹ ਜਿਹੜੀ ਕੌਮੀ ਕਾਰਜਕਾਰਨੀ 'ਚ ਚਲੇ ਗਏ ਆ। ਕੌਮੀ ਕਾਰਜਕਾਰਨੀ 'ਚ 6 ਬੰਦਿਆਂ ਦੀ ਨੁਮਾਇੰਦਗੀ ਪੰਜਾਬ ਵਰਗੇ ਸੂਬੇ 'ਚੋਂ ਬਹੁਤ ਵੱਡੀ ਪ੍ਰਾਪਤੀ ਇਹਨਾਂ ਲਈ। ਇਹਨਾਂ ਤੇ ਸਵਾਲ ਵੀ ਉੱਠਦੇ ਸਨ ਕਿ ਤੁਸੀਂ ਇੱਥੇ ਤੁਰੇ ਫਿਰਦੇ, ਧੱਕੇ ਖਾਂਦੇ ਫਿਰਦੇ, ਇੱਥੇ ਵਾਅਦੇ ਕਰਦੇ ਫਿਰਦੇ ਜੋ ਠੋਕ ਠੋਕ ਕੇ, ਤੁਹਾਡਾ ਤਾਂ ਇੱਕ ਵੀ ਬੰਦਾ ਉਹਨਾਂ ਨੇ ਕੌਮੀ ਕਾਰਜਕਾਰਨੀ 'ਚ ਨਹੀਂ ਲਿਆ ਸੀ। ਸੋ ਉਸ ਸਵਾਲ ਦਾ, ਉਸ ਆਲੋਚਨਾ ਦਾ ਅੱਜ ਇਹਨਾਂ ਦੇ ਕੋਲ ਜਵਾਬ ਹੈ ਕਿ 30 ਕੁ ਮੈਂਬਰੀ ਜਿਹੜੀ ਕਾਰਜਕਾਰਨੀ ਉਹਦੇ 'ਚ 6 ਪੰਜਾਬੀ ਬੈਠੇ ਆ। ਤਾਂ ਇਹਦਾ ਮਤਲਬ ਇਹ ਆ ਕਿ ਇੱਥੋਂ ਦੀ ਜਿਹੜੀ ਗੱਲਬਾਤ ਹੈ ਉੱਥੇ ਬਿਹਤਰ ਢੰਗ ਨਾਲ ਪੇਸ਼ ਕਰ ਸਕਣਗੇ ਇਹ ਆਪਣੀ ਹਾਈ ਕਮਾਂਡ ਦੇ ਕੋਲ। ਔਰ ਦੂਜੀ ਗੱਲ, ਅੱਜ ਅਰਵਿੰਦ ਕੇਜਰੀਵਾਲ ਨੇ ਬੜੇ ਸਾਫ਼ ਸ਼ਬਦਾਂ 'ਚ ਕਿਹਾ ਹੈ। ਉਹ ਕਹਿੰਦੇ ਆ ਕਿ ਅਸੀਂ ਚੋਣ ਉੱਥੇ ਲੜਾਂਗੇ ਜਿੱਥੇ ਘੱਟੋ ਘੱਟ ਮੈਚ 50-50 ਹੋਵੇ, ਯਾਨੀ 50-50 ਓਵਰਾਂ ਵਾਲਾ ਹੋਵੇ। ਅਸੀਂ ਦੂਜਾ ਮੈਚ ਨਹੀਂ ਖੇਡਾਂਗੇ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਿੱਥੇ ਸਾਨੂੰ ਉਮੀਦ ਹੋਵੇ ਕਿ ਇੱਥੇ 100 'ਚ 3 ਸੀਟਾਂ ਆਉਣੀਆਂ, ਅਸੀਂ ਉੱਥੇ ਜਾ ਕੇ ਐਵੇਂ ਫਾਲਤੂ ਸਿੰਘ ਨਹੀਂ ਫਸਾਵਾਂਗੇ। ਉਹ ਸਿੰਘ ਤੜਾਉਣ ਵਾਲੀ ਗੱਲ ਆ। ਅਸੀਂ ਉੱਥੇ ਜਾਵਾਂਗੇ ਜਿੱਥੇ ਚੋਣ ਜਿੱਤਣ ਦੀ ਸੰਭਾਵਨਾ। ਇਹਦਾ ਮਤਲਬ ਕਿ ਪੰਜਾਬ 'ਚੋਂ ਉਹਨਾਂ ਨੂੰ ਫਤਿਹ ਨਜ਼ਰ ਆਉਂਦੀ ਹੈ, ਉਹਨਾਂ ਨੂੰ ਆਪਣੇ ਆਪ ਨੂੰ ਨਜ਼ਰ ਇਹ ਆਉਂਦੀ ਹੈ ਕਿ ਪੰਜਾਬ 'ਚੋਂ ਅਸੀਂ ਫਤਿਹ ਕਰ ਸਕਦੇ ਹਾਂ, ਕਿਉਂਕਿ ਜਿਹੜੇ 5-6 ਲੈ ਲਏ ਆ, ਇਹਦਾ ਮਤਲਬ ਪੰਜਾਬ ਦੇ ਉੱਤੇ ਉਹ ਉਮੀਦ ਬੰਨ ਕੇ ਬੈਠੇ ਆ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਮੀ ਕਾਰਜਕਾਰਨੀ 'ਚ ਇਹ ਜਿਹੜੇ 6 ਗਏ ਆ, ਇਹ ਉੱਥੋਂ ਕਿਹੋ ਜਿਹਾ ਇੱਕ ਤਾਣਾ ਬਾਣਾ ਲੈ ਕੇ ਆਉਂਦੇ ਆ ਚੋਣਾਂ ਲਈ, ਇਹ ਇੱਥੋਂ ਦੀ ਕਿਹੋ ਜਿਹੀਆਂ ਮੁਸ਼ਕਲਾਂ ਦੇ ਹੱਲ ਲੈ ਕੇ ਆਉਂਦੇ, ਸਾਰਾ ਕੁਝ ਸਮਾਂ ਦੱਸੇਗਾ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਖਾਸ ਤੌਰ ਤੇ ਪੰਜਾਬੀ ਲੀਡਰਸ਼ਿਪ ਲਈ ਇੱਕ ਸ਼ੁਭ ਸੰਕੇਤ ਹੈ ਕਿ ਘੱਟੋ ਘੱਟ ਕੌਮੀ ਕਾਰਜਕਾਰਨੀ ਦੇ ਵਿੱਚ ਨਾ ਹੋਣਾ, ਕਿਸੇ ਪੰਜਾਬੀ ਦਾ ਕੋਈ ਨੁਮਾਇੰਦਗੀ ਨਾ ਹੋਣੀ, ਉਸ ਕਲੰਕ ਤੋਂ ਇਹਨਾਂ ਦਾ ਪਿੱਛਾ ਛੁੱਟ ਗਿਆ। ਬਾਕੀ ਹੁਣ ਥੋੜੇ ਦਿਨਾਂ ਤੱਕ ਸ਼ਾਇਦ ਇਹ ਉਮੀਦਵਾਰਾਂ ਦੀ ਸੂਚੀ ਵੀ ਐਲਾਨ ਦੇਣਗੇ। ਯਾਨੀ ਇਮਤਿਹਾਨ ਹੈ ਜਿਹੜੇ ਉਹ ਇਹਨਾਂ ਦੇ ਹੁਣ ਚੱਲ ਪਏ। ਪੜ੍ਹ ਲਿਆ, ਰੱਟੇ ਲਾ ਲਏ, ਟਿਊਸ਼ਨਾਂ ਰੱਖ ਲਈਆਂ, ਸਭ ਕੁਝ ਪਿੱਛੇ ਛੁੱਟ ਗਿਆ। ਹੁਣ ਇਮਤਿਹਾਨ ਦੇਣ ਦੀ ਵਾਰੀ ਹੈ, ਸਿੱਧਾ ਹੁਣ ਮੈਦਾਨ 'ਚ ਉਤਰਨਗੇ। ਜੀ ਜੀ ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ 'ਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਾਂਗਰਸ ਤੇ ਆਪ ਸਿੱਖ ਵਿਰੋਧੀ ਕਰਾਰ। ਮੈਨੂੰ ਲੱਗਦਾ ਜੀ ਇਹਨਾਂ ਦਿਨਾਂ ਦੇ ਵਿੱਚ ਅਵਤਾਰ ਸਿੰਘ ਮੱਕੜ ਕੋਲ ਕੋਈ ਹੋਰ ਕੰਮ ਨਹੀਂ ਹੈਗਾ ਸਿਵਾਏ ਬਿਆਨ ਦੇਣ ਦੇ। ਉਹ ਬਿਆਨ, ਉਹਨਾਂ ਕੋਲ ਇੱਕ ਹੀ ਕੰਮ ਆ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਬੋਲਦੇ ਆ ਉਹਨੂੰ ਉਹ ਪ੍ਰੋੜਤਾ ਕਰਦੇ ਨੇ। ਉਹ ਬੋਲੇ ਜੀ ਕੋਹਿਨੂਰ ਆਉਣਾ ਚਾਹੀਦਾ, ਇਹਨਾਂ ਨੇ ਆਖਿਆ ਹਾਂ ਆਉਣਾ ਚਾਹੀਦਾ, ਕਿਉਂ ਨਹੀਂ ਆਉਣਾ ਚਾਹੀਦਾ, ਹੱਕ ਹੀ ਸਾਡਾ। ਉਦੋਂ ਪਹਿਲਾਂ ਸੁੱਤੇ ਪਏ ਸੀਗੇ, ਉਦੋਂ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਿੱਖ ਰਾਜ ਵੀ ਹੁੰਦਾ ਤੇ ਸਿੱਖ ਰਾਜ ਦੇ ਵਿੱਚ ਕੋਈ ਕੋਹਿਨੂਰ ਵੀ ਹੁੰਦਾ ਸੀ। ਫਿਰ ਬੀਬਾ ਹਰਸਿਮਰਤ ਕੌਰ ਬਾਦਲ ਬੋਲ ਪਈ, ਉਹ ਕਹਿੰਦੀ ਕਿ ਫਾਈਲਾਂ ਜਿਹੜੀਆਂ ਦਰਬਾਰ ਸਾਹਿਬ ਹਮਲੇ ਦੀਆਂ ਉਹ ਜਨਤਕ ਹੋਣੀਆਂ ਚਾਹੀਦੀਆਂ, ਤੇ ਨਾਲ ਦੀ ਨਾਲ ਮੱਕੜ ਸਾਹਿਬ ਵੀ ਗੂੰਜ ਉੱਠੇ ਕਿ ਹਾਂ ਬੀਬਾ ਕਿਉਂ ਨਹੀਂ ਹੋਣੀਆਂ ਚਾਹੀਦੀਆਂ, ਇਹ ਕਰੋ ਜਨਤਕ। ਇਹ ਤੇ ਸਿੱਖਾਂ ਤੇ ਬੜਾ ਵੱਡਾ ਘਾਤ ਸੀ। ਇਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਫਾਈਲਾਂ ਵੀ ਨੇ, ਕੋਈ ਹਮਲਾ ਵੀ ਹੋਇਆ ਕੋਈ, ਉਦੋਂ ਕਦੇ ਨਹੀਂ ਬੋਲੇ। ਅੱਜ ਹੁਣ ਜਦੋਂ ਫਿਰ ਇਹਨਾਂ ਅਕਾਲੀ ਦਲ ਵਾਲਿਆਂ ਨੇ ਕਹਿਤਾ ਕਿ ਜਦੋਂ ਕੱਲ ਸਹਿਜ ਧਾਰੀਆਂ ਵਾਲਾ ਬਿੱਲ ਪਾਸ ਹੋ ਰਿਹਾ ਸੀ ਲੋਕ ਸਭਾ 'ਚ, ਭਗਵੰਤ ਮਾਨ ਨੇ ਟੰਗ ਅੜਾ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਨਾਲ ਦੀ ਨਾਲ ਮੱਕੜ ਸਾਹਿਬ ਬੋਲੇ, ਕਹਿੰਦੇ ਜੀ ਇਹ ਤਾਂ ਬਹੁਤ ਮਾੜੀ ਗੱਲ ਆ, ਸਿੱਖਾਂ ਦੇ ਤੇ ਇਹ ਕਾਂਗਰਸ ਤੋਂ ਵੀ 2 ਕਦਮ ਅੱਗੇ ਲੰਘ ਗਿਆ। ਹੁਣ ਜੇ ਆਪਾਂ ਕੱਲ ਵੀ ਗੱਲ ਕੀਤੀ ਹੈ ਜੀ, ਅੱਜ ਵੀ ਕਰਦੇ ਆ ਕਿ ਕਾਂਗਰਸ, ਚਲੋ ਕਾਂਗਰਸ ਨੇ ਜਿਹੜਾ ਦਿੱਲੀ ਕਤਲੇਆਮ ਕੀਤਾ ਆ ਉਹਦੇ 'ਚ ਉਹਨਾਂ ਨੂੰ ਕੋਈ ਵੀ ਬਰੀ ਨਹੀਂ ਕਰ ਸਕਦਾ। ਉਹਨਾਂ ਦਾ ਇੱਕ ਨੇਤਾ ਹੈ ਬੜਾ ਵੱਡਾ, ਲਾਲੀ ਮਜੀਠੀਆ, ਕੱਲ ਉਹਨੇ ਡਿਬੇਟ ਦੇ ਵਿੱਚ ਇਹ ਗੱਲ ਕਹੀ, ਆਪਦੀ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਪਿਆ ਸੀ, ਫਿਰ ਵੀ ਉਹਨੇ ਕਿਹਾ ਉਸ ਗੁਨਾਹ ਲਈ ਕਾਂਗਰਸ ਨੂੰ ਕਦੇ ਮਾਫ ਕੀਤਾ ਹੀ ਨਹੀਂ ਜਾ ਸਕਦਾ। ਉਹ ਤੇ ਆਪ ਮੰਨਦੇ ਆ ਪੰਜਾਬੀ। ਪਰ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਸੀਗਾ,
ਇਹ ਇਕੱਲੀ ਕਾਂਗਰਸ ਦੀ ਚਾਲ, ਕਾਂਗਰਸ ਦੀ ਕਰਤੂਤ ਨਹੀਂ ਸੀ। ਇਹਦੇ ਵਿੱਚ ਜਿਹੜੇ ਇੱਥੋਂ ਦੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆ ਕੇ ਜਦੋਂ ਫੌਜ ਦੇ ਕੋਲ ਗ੍ਰਿਫਤਾਰੀ ਦਿੱਤੀ, ਬਾਹਰ ਆ ਕੇ ਇਹ ਉਹ ਫੌਜੀ ਜਿਹੜੇ ਅਫਸਰ ਸੀ, ਉਹਨਾਂ ਦੇ ਬਿਆਨ ਆ ਕਿ ਇਹਨਾਂ ਤਿੰਨਾਂ ਚਾਰਾਂ ਨੇ ਆ ਕੇ ਬਾਹਰ ਇੱਕੋ ਹੀ ਗੱਲ ਪੁੱਛੀ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਜਿਉਂਦਾ ਕਿ ਮਰ ਗਿਆ, ਇਹਨਾਂ ਲੋਕਾਂ ਨੇ। ਠੀਕ ਹੈ ਜੀ, ਇਹ ਅੱਜ ਹੋ ਗਏ ਪੰਥ ਹਤੈਸ਼ੀ ਸਿੱਖ ਕੌਮ ਦੇ ਨੰਬਰਦਾਰ। ਠੀਕ ਆ, ਦੂਜੇ ਨੰਬਰ ਤੇ ਜਿਹੜੇ ਲੋਕ ਇਹ ਮੁਜ਼ਾਹਰੇ ਕਰਦੇ ਸੀ, ਇਹ ਮੰਗ ਲੈ ਕੇ ਕਿ ਜਲਦੀ ਕਰੋ ਹਮਲਾ ਕਰੋ, ਜਲਦੀ ਕਰੋ ਹਮਲਾ ਕਰੋ, ਉਹਨਾਂ ਦੇ ਨਾਲ ਅਕਾਲੀ ਦਲ ਖੜਾ ਕਿ ਮੱਕੜ ਸਾਹਿਬ ਨੂੰ ਉਹ ਪੰਥ ਹਤੈਸ਼ੀ ਲੱਗਦੇ ਆ, ਪੰਥ ਹਤੈਸ਼ੀ ਲੱਗਦੇ। ਜਿਨ੍ਹਾਂ ਨੇ ਜਾ ਕੇ ਦੁਰਗਾ ਦਾ ਖਿਤਾਬ ਦਿੱਤਾ, ਜਿਨ੍ਹਾਂ ਨੇ ਜਾ ਕੇ ਉਹਨੂੰ ਕਿਹਾ ਕਿ ਤੂੰ ਜਿਹੜਾ ਦੁਰਗੇ ਵਾਲਾ ਕੰਮ ਕਰ ਵਿਖਾਇਆ, ਸਨਮਾਨ ਕੀਤਾ ਜਿਨ੍ਹਾਂ ਜਾ ਕੇ, ਕਿ ਉਹ ਸਿੱਖ ਹਤੈਸ਼ੀ ਹੈ। ਜਿਨ੍ਹਾਂ ਪਾਤਸ਼ਾਹੀ ਛੇਵੀਂ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਕਿਤਾਬ ਲਿਖਾ ਦਿੱਤੀ, ਕਮੇਟੀ ਵਾਲਿਆਂ ਕੋਲੋਂ ਜਾਰੀ ਕਰਵਾ ਦਿੱਤੀ, RSS ਉਹਨਾਂ ਦੀ ਜਮਾਤ ਨਾਲ ਇੱਕ ਰਿੰਗੜੀ ਪਾਈ ਫਿਰਦੇ ਕਿ ਉਹ ਸਿੱਖ ਹਤੈਸ਼ੀ ਹੈ। ਸੋ ਮੱਕੜ ਸਾਹਿਬ ਇਹ ਤਾਂ ਦੱਸ ਗਏ ਕਿ ਇਹ ਸਿੱਖ ਵਿਰੋਧੀ ਹੈ। ਸਾਨੂੰ ਅੱਜ ਤੱਕ ਮੱਕੜ ਸਾਹਿਬ ਇਹ ਨਹੀਂ ਦੱਸ ਸਕੇ ਕਿ ਇੱਥੇ ਸਿੱਖਾਂ ਦਾ ਹਾਮੀਦਾਰ ਕੌਣ ਹੈ, ਸਿੱਖਾਂ ਦਾ ਪੱਖਦਾਰ ਕੌਣ ਹੈ, ਉਹਦਾ ਨਾਂ ਤਾਂ ਦੱਸ ਦਿਓ, ਅਸੀਂ ਉਹਦੇ ਚਰਨਾਂ ਨੂੰ ਹੱਥ ਲਾ ਦਈਏ। ਜੀ 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 ਬਿਲਕੁਲ ਜੀ, ਉਹ ਹੁਣ ਬਿਆਨ ਆਊਗਾ ਅਕਾਲੀ ਦਲ ਵੱਲੋਂ, ਫਿਰ ਉਸ ਤੋਂ ਬਾਅਦ ਚ ਦੱਸਣਗੇ ਨਾ ਮੱਕੜ ਸਾਹਿਬ ਵੀ ਕਿਹਦੇ ਚਰਨਾਂ ਨੂੰ ਹੱਥ ਲਾਉਣਾ ਆ। ਤੇ ਅਗਲੀ ਆਪਾਂ ਜੇ ਜਾਂਦੇ ਜਾਂਦੇ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਦੀ ਮੁਫਤ ਸੇਵਾ ਦੇਣ ਤੋਂ ਡਿਪਟੀ ਕਮਿਸ਼ਨਰ ਇਨਕਾਰੀ ਨੇ। ਦੇਖੋ, ਮੁਫਤ ਸੇਵਾ ਪਹਿਲੀ ਗੱਲ ਤੇ ਇੱਥੇ ਹੈ ਹੀ ਨਹੀਂ ਜੀ। ਮੁਫਤ ਸੇਵਾ ਦੀ ਆੜ ਦੇ ਵਿੱਚ ਵੀ ਮੇਵਾ ਜਿਹੜਾ ਲੋਕਾਂ ਕੋਲੋਂ ਲਾਹ ਲਿਆ ਜਾਂਦਾ ਹੈ, ਛਿੱਲ ਕਿਸੇ ਨਾ ਕਿਸੇ ਪਾਸਿਓਂ ਲਾਹ ਲਈ ਜਾਂਦੀ ਹੈ। ਪਰ ਫਿਰ ਵੀ ਇਹਨਾਂ ਨੇ ਪਿੱਛੇ ਜੇ ਐਲਾਨ ਕਰ ਦਿੱਤਾ ਸੀਗਾ ਕਿ ਅਸਲਾ ਫਾਈਲ ਹੈ। ਪਹਿਲਾਂ ਇਹਨਾਂ ਨੇ ਕਮਾਈ ਬੜੀ ਕੀਤੀ ਹੈ, ਜਿਹੜੀ ਹਰਿਆਣੇ ਦੇ ਵਿੱਚ 500-700 ਰੁਪਏ 'ਚ ਫਾਈਲ ਮਿਲ ਜਾਂਦੀ ਸੀ, ਉਹ ਇਹਨਾਂ ਨੇ ਇੱਥੇ 20-20 ਹਜ਼ਾਰ ਦੇ ਵਿੱਚ ਵੇਚੀ ਹੈ ਪੰਜਾਬ ਦੇ ਵਿੱਚ। ਫਿਰ ਰੌਲਾ ਪੈ ਗਿਆ, ਸੁਰਖੀਆਂ ਬਣੀਆਂ, ਇਹ ਕਹਿੰਦੇ ਜੀ ਮੁਫਤ ਸੇਵਾ ਹੈ, ਜਿਹੜਾ ਮਰਜ਼ੀ ਲੈ ਜਾਓ, ਆਪਦਾ ਕੰਮ ਕਰਾ ਲਓ। ਉਸ ਤੋਂ ਬਾਅਦ ਕੀ ਹੋਇਆ ਕਿ ਕੁਛ ਮਾਮਲਿਆਂ 'ਚ, ਕੁਛ ਜ਼ਿਲ੍ਹਿਆਂ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਜੀ ਕਿ ਉਹ 5-5 ਹਜ਼ਾਰ ਰੁਪਇਆ ਪਰਚੀ ਕਟਾ ਲੈਂਦੇ ਆ ਕਿ ਤੁਸੀਂ ਐਂ ਕਰੋ ਜੀ, ਰੈੱਡ ਕਰਾਸ ਨੂੰ ਪਰਚੀ ਕਟਾਓ, ਮੁੜ ਕੇ ਕਹਿ ਦਿੰਦੇ ਜੀ ਉਹ ਤਾਂ ਆਪਦੀ ਮਰਜ਼ੀ ਨਾਲ ਦਾਨ ਕਰ ਗਿਆ। ਯਾਨੀ ਇਸ ਤਰੀਕੇ ਦੀ ਸੇਵਾ ਵੀ ਲਈ ਜਾਂਦੀ। ਪਰ ਹੁਣ ਕਈ ਜ਼ਿਲ੍ਹਿਆਂ ਦੇ ਵਿੱਚੋਂ ਇਹ ਰਿਕਾਰਡ ਦੇ ਰਾਹੀਂ ਪਤਾ ਲੱਗਾ ਆ ਕਿ ਉੱਥੇ 10-10, 20-20 ਹਜ਼ਾਰ, 15-15 ਹਜ਼ਾਰ ਰੁਪਇਆ ਫੇਰ ਲਿਆ ਜਾਂਦਾ ਹੈ। ਹੁਣ ਡਿਪਟੀ ਕਮਿਸ਼ਨਰਾਂ ਨੂੰ ਪੁੱਛਿਆ ਤੇ ਉਹ ਸਾਫ਼ ਹੀ ਕਹਿੰਦੇ ਆ, ਕਹਿੰਦੇ ਭਾਈ ਜਿਹੜੇ ਸੁਵਿਧਾ ਕੇਂਦਰ ਜਿਹੜੇ ਇਹਨਾਂ ਨੇ ਖੋਲ੍ਹੇ ਆ, ਉਹ ਕਹਿੰਦੇ ਕਿ ਜੇ ਸੁਵਿਧਾ ਕੇਂਦਰ ਚਲਾਉਣੇ ਆ ਤੇ ਸਾਨੂੰ ਇਹ ਜਿਹੜਾ ਡੰਡਾ ਟੈਕਸ ਹੈ ਉਹ ਲੈਣਾ ਹੀ ਪਵੇਗਾ, ਸਾਨੂੰ ਇਹ ਲੈਣਾ ਹੀ ਪਵੇਗਾ, ਕਿਉਂਕਿ ਜੇ ਇਹ ਬੰਦ ਹੋ ਗਿਆ ਤੇ ਸੁਵਿਧਾ ਕੇਂਦਰਾਂ ਨੂੰ ਜਿਹੜੇ ਉਹ ਪਾਈਆ ਦੇ ਤਾਲੇ ਲੱਗ ਜਾਣੇ ਆ। ਇਸ ਕਰਕੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਇਹ ਸੇਵਾ ਬੰਦ ਨਹੀਂ ਕਰ ਸਕਦੇ। ਹੁਣ ਵੇਖੋ, ਸਰਕਾਰ ਇੱਕ ਯੋਜਨਾ, ਇੱਕ ਸਕੀਮ, ਇੱਕ ਨੋਟੀਫਿਕੇਸ਼ਨ ਕਰਦੀ ਹੈ ਕਿ ਇਹ ਬਿਲਕੁਲ ਮੁਫਤ ਹੈ ਤੇ ਡਿਪਟੀ ਕਮਿਸ਼ਨਰ ਉਹਦੀ ਪਾਲਣਾ ਨਹੀਂ ਕਰ ਰਹੇ। ਇਹ ਵੇਖੋ ਅਫਸਰਸ਼ਾਹੀ ਤੇ ਸਰਕਾਰ ਦਾ ਤਾਲਮੇਲ ਕਿੰਨਾ ਵਧੀਆ ਹੈ। ਦੂਜੀ ਗੱਲ ਇਹ ਹੈ ਕਿ ਸੁਵਿਧਾ ਕੇਂਦਰ ਜੇ ਚਲਾਉਣੇ ਹੀ ਲੋਕਾਂ ਨੇ, ਜੇ ਚਲਾਉਣੇ ਹੀ ਲੋਕਾਂ ਨੇ ਤੇ ਫਿਰ ਉੱਥੇ ਬੋਰਡ ਲੱਗ ਜਾਣਾ ਚਾਹੀਦਾ ਬਾਹਰ ਕਿ ਇਹ ਜਨਤਾ ਦੇ ਆ, ਸਾਰਾ ਜਨਤਾ ਲਈ ਇਹ ਖੋਲ੍ਹੇ ਗਏ ਆ, ਜਨਤਾ ਹੀ ਇਹਨਾਂ ਨੂੰ ਚਲਾਏਗੀ। ਫਿਰ ਜਨਤਾ ਆਪ ਹੀ ਉੱਥੇ ਵੰਡ ਕੇ, ਜਿਹੜੇ ਅਫਸਰਾਂ ਦੀ ਥਾਂ ਤੇ ਆਪ ਹੀ ਉੱਥੇ ਵੰਡ ਕੇ, ਇੱਕ ਦਿਨ ਫਲਾਣਾ ਪਿੰਡ, ਇੱਕ ਦਿਨ ਫਲਾਣਾ ਪਿੰਡ, ਉਹ ਕੰਮ ਵੀ ਆਪ ਹੀ ਚਲਾ ਲੈਣ। ਸਾਰਾ ਕੁਛ ਫਿਰ ਉਹ ਲੋਕਾਂ ਦੇ ਹਵਾਲੇ ਕਰ ਦਿਓ। ਜੇ ਤੁਹਾਡੇ ਤੋਂ ਚੱਲਦਾ ਹੀ ਕੁਛ ਨਹੀਂ ਤੇ ਤੁਸੀਂ ਫਿਰ ਐਂ ਕਰੋ, ਕੋਈ ਟਰੱਕ, ਕੋਈ ਬੇੜਾ ਜੋੜ ਲਓ, ਕਿਸੇ ਤੀਰਥ ਯਾਤਰਾ ਤੇ ਨਿਕਲ ਜਾਓ, ਫਿਰ ਜਨਤਾ ਹੈਗੀ ਸਭ ਕੁਛ ਉਹ ਚਲਾ ਲੇਗੀ ਆਪਣੇ ਪੈਸੇ ਨਾਲ। ਜੀ 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 ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੀ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।